ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਅਮਰੀਕਾ ਦੇ ਹਵਾਲੇ ਨਾਲ ਹੀ ਗੱਲਬਾਤਾਂ ਕੀਤੀਆਂ ਨੇ, ਵਿਚਾਰ ਚਰਚਾ ਕੀਤੀ ਹੈ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਫਰਾਂਸ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਫਰਾਂਸ ਨੇ ਆਪਣੇ ਕਬਜ਼ੇ ਹੇਠ 3 ਲੱਖ ਆਬਾਦੀ ਦੇ ਜਿਹੜੇ ਨਿੱਕੇ ਜਿਹੇ ਇਲਾਕੇ ਨਿਊ ਕੈਲੇਡੋਨੀਆ ਵਿੱਚ ਰੈਫਰੈਂਡਮ ਕਰਵਾ ਕੇ ਲੋਕਾਂ ਨੂੰ ਪੁੱਛਿਆ ਕਿ ਕੀ ਉਹ ਆਜ਼ਾਦ ਹੋਣਾ ਚਾਹੁੰਦੇ ਨੇ ਜਾਂ ਫਰਾਂਸ ਦੇ ਨਾਲ ਹੀ ਰਹਿਣਾ ਚਾਹੁੰਦੇ ਨੇ। ਸੋ ਇਸ ਰੈਫਰੈਂਡਮ ਵਿੱਚ ਲਗਭਗ 53% ਲੋਕਾਂ ਨੇ ਫਰਾਂਸ ਨਾਲ ਰਹਿਣ ਦਾ ਜਿਹੜਾ ਫੈਸਲਾ ਕੀਤਾ ਹੈ। ਜੇ ਫਰਾਂਸ ਆਪਣੇ 3 ਲੱਖ ਲੋਕਾਂ ਨੂੰ ਰੈਫਰੈਂਡਮ ਦਾ ਹੱਕ ਦੇ ਸਕਦਾ ਹੈ ਤਾਂ ਖਾਲਿਸਤਾਨ ਦੇ ਮੁੱਦੇ ਤੇ ਰੈਫਰੈਂਡਮ ਕਿਉਂ ਨਹੀਂ ਹੋ ਸਕਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅੱਜ ਤੋਂ 30-35 ਸਾਲ ਪਹਿਲਾਂ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਗੱਲ ਹੁੰਦੀ ਸੀ ਕਿ UN ਦੇ ਰੈਜ਼ੋਲੂਸ਼ਨ ਨੇ ਕਿ ਉੱਥੇ ਪਲੇਬਿਸਾਈਟ ਕਰਵਾਇਆ ਜਾਏ, ਉਦੋਂ ਅਜੇ ਰੈਫਰੈਂਡਮ ਲਫ਼ਜ਼ ਬਹੁਤਾ ਇਸਤੇਮਾਲ ਨਹੀਂ ਸੀ ਹੁੰਦਾ, ਜਿਸ ਨੂੰ ਰਾਏ ਸ਼ੁਮਾਰੀ ਉਰਦੂ 'ਚ ਵੀ ਪੰਜਾਬੀ 'ਚ ਵੀ ਇਸਤੇਮਾਲ ਕੀਤਾ ਜਾਂਦਾ ਸੀ, ਜਿਹਦੀ ਸਾਨੂੰ ਸਿੱਧੀ ਜਿਹੀ ਇਹ ਸਮਝ ਆਉਂਦੀ ਸੀ ਕਿ ਲੋਕਾਂ ਨੂੰ ਪੁੱਛਿਆ ਜਾਏ। ਯੂਨਾਈਟਿਡ ਨੇਸ਼ਨਸ ਦੀ ਸੁਪਰਵਿਜ਼ਨ ਦੇ ਥੱਲੇ ਲੋਕ ਡਿਸਾਈਡ ਕਰਨਗੇ ਕਿ ਉਹ ਭਾਰਤ ਨਾਲ ਰਹਿਣਾ ਚਾਹੁੰਦੇ ਨੇ ਜਾਂ ਪਾਕਿਸਤਾਨ ਨਾਲ ਰਹਿਣਾ ਚਾਹੁੰਦੇ ਨੇ। ਫਿਰ ਜਿਉਂ-ਜਿਉਂ ਓਵਰ ਏ ਪੀਰੀਅਡ ਆਫ ਟਾਈਮ ਅਸੀਂ ਦੇਖਿਆ ਕਿ ਵੀ ਇਹ ਤਾਂ ਇਨਹੈਰੈਂਟ ਟਰੂਥ ਹੈ UN ਦੇ ਚਾਰਟਰ ਦੇ ਵਿੱਚ ਕਿ ਜਿਹੜਾ ਲੋਕਾਂ ਦਾ ਹੱਕ ਹੈ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਕਿ ਉਹਨਾਂ ਨੂੰ ਜ਼ਬਰਦਸਤੀ ਬੇਸ਼ੱਕ 100 ਸਾਲ ਪਹਿਲਾਂ ਮੈਪ ਕੀ ਸੀ, 200 ਸਾਲ ਪਹਿਲਾਂ ਕੀ ਸੀ, ਕਿਹਨੇ ਕਿਹੜੀ ਟੈਰੀਟਰੀ ਕੰਕਰ ਕੀਤੀ, ਪਰ ਜੇ ਕਿਸੇ ਵੀ ਖਿੱਤੇ ਦੇ ਲੋਕ ਬੇਸ਼ੱਕ ਉਹ ਕਿਸੇ ਵੀ ਨਕਸ਼ੇ ਦੇ ਵਿੱਚ ਕੈਦ ਹੋਏ ਹੋਣ, ਉਹ ਉਸ ਤੋਂ ਨਿਕਲਣਾ ਚਾਹੁੰਦੇ ਨੇ ਤੇ ਜਿਹੜਾ ਤਰੀਕਾ ਹੈ ਉਹ ਰੈਫਰੈਂਡਮ ਹੈ ਕਿ ਲੋਕਾਂ ਨੂੰ ਪੁੱਛਿਆ ਜਾਏ ਕਿ ਉਹ ਕੀ ਚਾਹੁੰਦੇ ਨੇ, ਉਹ ਨਾਲ ਰਹਿਣਾ ਚਾਹੁੰਦੇ ਨੇ ਜਾਂ ਅੱਡ ਹੋਣਾ ਚਾਹੁੰਦੇ ਨੇ। ਫਿਰ ਅਸੀਂ ਦੇਖਿਆ ਕਿ ਈਸਟ ਤੈਮੂਰ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੀ ਸੁਪਰਵਿਜ਼ਨ ਦੇ ਥੱਲੇ ਇੰਡੋਨੇਸ਼ੀਆ ਦੇ 18,000 ਤੋਂ ਜ਼ਿਆਦਾ ਆਈਲੈਂਡ ਨੇ, ਉਹਨਾਂ 'ਚ ਇੱਕ ਉਹ ਵੀ ਸੀ ਔਰ ਈਸਟ ਤੈਮੂਰ ਇੱਕ ਆਜ਼ਾਦ ਮੁਲਕ ਬਣਿਆ। ਫਿਰ ਅਸੀਂ 1980 ਤੱਕ ਪਹੁੰਚਦੇ ਹਾਂ, ਦੇਖਦੇ ਹਾਂ ਕੈਨੇਡਾ ਦੇ ਹਵਾਲੇ ਨਾਲ ਕਿ ਕਿਊਬੈਕ ਜਿਹੜਾ ਫ੍ਰੈਂਚ ਮੈਜੋਰਿਟੀ ਹੈ ਉਹ ਅੱਡ ਹੋਣਾ ਚਾਹੁੰਦਾ ਹੈ ਕੈਨੇਡਾ ਤੋਂ, ਔਰ ਉਹਨਾਂ ਨੇ ਉਹਦੇ 'ਚ UN ਇਨਵੋਲਵ ਨਹੀਂ ਹੋਈ। ਕੈਨੇਡੀਅਨ ਗਵਰਨਮੈਂਟ ਨੇ ਕਿਹਾ ਜੀ ਕਰਾ ਲਓ। 1995 'ਚ ਫਿਰ ਕਿਊਬੈਕ ਵਾਲਿਆਂ ਨੇ ਕਿਹਾ ਜੀ ਨਹੀਂ, ਕਿਉਂਕਿ 1980 'ਚ ਵੀ ਉਹਨਾਂ ਨੇ ਲੂਜ਼ ਕੀਤਾ ਹੈ, ਲੋਕ ਮੈਜੋਰਿਟੀ ਕੈਨੇਡਾ ਨਾਲ ਰਹਿਣਾ ਚਾਹੁੰਦੇ ਸੀ, 95 'ਚ ਵੀ ਉਹਨਾਂ ਨੇ ਲੂਜ਼ ਕੀਤਾ। ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਉਹਨਾਂ ਨੇ ਆਪਣਾ ਅਟੈਂਪਟ ਛੱਡ ਦਿੱਤਾ। ਅੱਜ ਵੀ ਉਹਨਾਂ ਦੀ ਇੱਕ ਪੋਲੀਟੀਕਲ ਪਾਰਟੀ ਬਲਾਕ ਕਿਊਬੇਕॉयਸ ਹੈ ਜਿਨ੍ਹਾਂ ਦੇ ਕੋਲ ਸਾਈਜ਼ੇਬਲ ਸੀਟਾਂ ਹੁੰਦੀਆਂ ਨੇ ਪਾਰਲੀਮੈਂਟ, ਉਹ ਕਿਸੇ ਵੇਲੇ ਫੇਰ ਉਹਦੀ ਮੰਗ ਕਰਨਗੇ। ਇਹੀ ਹਾਲ ਅਸੀਂ 400 ਸਾਲ ਤੋਂ ਜਿਹੜੀ ਸਕਾਟਲੈਂਡ ਦੇ ਨਾਲ ਬ੍ਰਿਟਨ ਦੀ, ਗ੍ਰੇਟ ਬ੍ਰਿਟਨ ਜਿਹਨੂੰ ਕਹਿੰਦੇ ਨੇ, ਉਹਨਾਂ ਦੀ TT ਸੀ, ਉਹਦੇ 'ਚ ਵੀ ਅਸੀਂ ਦੇਖਿਆ ਕਿ ਭਾਈ ਕਿਵੇਂ ਸਕਾਟਲੈਂਡ ਦੇ ਵਿੱਚ ਰੈਫਰੈਂਡਮ ਹੋਇਆ, ਹਾਲਾਂਕਿ ਮੈਜੋਰਿਟੀ ਨੇ ਫੈਸਲਾ ਇੰਗਲੈਂਡ ਦੇ ਨਾਲ ਰਹਿਣ ਦਾ ਹੀ ਕੀਤਾ। ਹੁਣ ਇਸੇ ਕੌਨਟੈਕਸਟ 'ਚ ਕਸ਼ਮੀਰ ਦੇ ਤਾਂ UN ਰੈਜ਼ੋਲੂਸ਼ਨ ਨੇ, ਸਿੱਖਾਂ ਨੇ ਆਪਣੇ ਤੌਰ ਤੇ, ਕਿਉਂਕਿ ਸਾਡੇ ਕੋਲ ਨਾ ਤਾਂ ਕੋਈ UN ਲੈਵਲ ਤੇ ਕੋਈ ਸਾਡਾ ਕੇਸ ਲਿਜਾਣ ਵਾਲਾ ਕੋਈ ਮੁਲਕ ਹੈ, ਨਾ ਹੀ ਜਿਹੜਾ ਕਦੇ ਭਾਰਤ ਨੇ ਆਪਣੇ ਤੌਰ ਤੇ ਤਾਂ ਸਿੱਖਾਂ ਨੂੰ ਜਿਹੜੇ ਦਿੱਤੇ ਹੱਕ ਨੇ ਕਾਨਸਟੀਟਿਊਸ਼ਨ 'ਚ ਉਹ ਵੀ ਖੋਹ ਲਏ ਹੋਏ ਨੇ, ਜੋ ਅਸੀਂ ਫਾਰਮਰਸ ਐਜੀਟੇਸ਼ਨ ਔਰ ਦੂਸਰਿਆਂ ਦੇ ਰੂਪ 'ਚ ਅੱਜ ਦੇਖ ਰਹੇ ਹਾਂ, ਨੈਚੁਰਲ ਰਿਸੋਰਸਿਸ ਔਰ ਦੂਸਰੇ। ਆਪਣੇ ਤੌਰ ਤੇ ਸਿੱਖ ਫਾਰ ਜਸਟਿਸ ਨੇ ਸਿੱਖ ਕੌਮ ਦੇ ਬਿਹਾਫ ਤੇ ਰੈਫਰੈਂਡਮ 2020 ਦੀ ਮੁਹਿੰਮ ਸ਼ੁਰੂ ਕੀਤੀ ਔਰ ਅਸੀਂ ਦੇਖਦੇ ਹਾਂ ਕਿ ਕਿਵੇਂ ਭਾਰਤ ਸਰਕਾਰ ਨੇ ਸਿੱਖ ਫਾਰ ਜਸਟਿਸ ਨੂੰ, ਉਹਨਾਂ ਦੇ 3 ਟੌਪ ਐਕਟਿਵਿਸਟ ਨੂੰ ਦਹਿਸ਼ਤਗਰਦ ਬਣਾ ਕੇ ਕਿਵੇਂ ਇੱਕ ਨੈਗੇਟਿਵਿਟੀ ਕ੍ਰੀਏਟ ਕੀਤੀ ਹੋਈ ਹੈ। ਲੇਕਿਨ ਜਦੋਂ ਹੁਣ ਵੀ, ਕਿਉਂਕਿ ਬਹੁਤ ਵਾਰੀ ਆਪਣਿਆਂ ਨੂੰ ਵੀ ਲੱਗਦਾ ਹੁੰਦਾ ਹੈ ਕਿ ਵੀ ਪਤਾ ਨਹੀਂ ਵੀ ਆਰ ਆਸਕਿੰਗ ਫॉर द ਮੂਨ, ਔਰ ਇਹ ਜਦੋਂ ਮੈਂ ਅੱਜ ਖਬਰ ਦੇਖੀ, ਹਰ ਲੱਗਦੀਆਂ ਤਾਂ ਇਦਾਂ ਦੀਆਂ ਖਬਰਾਂ ਖੁੰਝੇ 'ਚ ਹੀ ਨੇ, ਪਰ ਸਾਡੇ ਲਈ ਤਾਂ ਇੱਕ ਅਹਿਮ ਖਬਰ ਹੈ ਕਿ ਕਿਵੇਂ ਈਵਨ ਅੱਜ ਜਦੋਂ ਕਿ COVID-19 ਦਾ ਚੈਲੰਜ ਹੈ, ਫਰਾਂਸ ਦੇ ਵਿੱਚ ਤੇਜ਼ੀ ਨਾਲ ਕੇਸ ਆ ਰਹੇ ਨੇ, ਫਰਾਂਸ ਟਰਕੀ ਦੇ ਨਾਲ ਵੀ ਇਨਵੋਲਵ ਹੈ ਝਗੜੇ ਦੇ ਵਿੱਚ, ਉਹਦੇ ਗ੍ਰੀਸ ਨੂੰ ਲੈ ਕੇ ਜਾਂ ਦੂਜੇ। ਲੇਕਿਨ ਇਹਦੇ ਬਾਵਜੂਦ ਜਦੋਂ ਤੁਸੀਂ ਇਹ ਖਬਰ ਦੇਖਦੇ ਹੋ ਕਿ ਨਿਊ ਕੈਲੇਡੋਨੀਆ ਰਿਜੈਕਟਸ ਫੁੱਲ ਇੰਡੀਪੈਂਡੈਂਸ ਫਰਮ ਫਰਾਂਸ ਅਗੇਨ, ਹੁਣ ਵਕਤ ਨਹੀਂ ਹੈ, ਨਹੀਂ ਤਾਂ ਮੈਂ ਕਾਫੀ ਡੀਟੇਲ ਇਹਦੇ ਬਾਰੇ ਨਿਊ ਕੈਲੇਡੋਨੀਆ ਬਾਰੇ ਕੱਢੀ ਸੀ। ਨਿਊ ਕੈਲੇਡੋਨੀਆ ਜਿਸ ਦੇ ਉੱਤੇ ਫਰਾਂਸ ਨੇ ਫਰਾਂਸ ਨੇ ਇਹਨੂੰ ਆਕੂਪਾਈ ਕੀਤਾ 19th ਸੈਂਚੁਰੀ ਦੇ ਵਿੱਚ, ਔਰ ਇਸ ਸਾਰੇ 'ਚ ਇੱਕ ਛੋਟਾ ਜਿਹਾ ਏਰੀਆ ਜਿੱਥੇ 3 ਲੱਖ ਤੋਂ ਵੀ ਘੱਟ ਆਬਾਦੀ ਹੈ, ਉਹਨਾਂ ਦੀ 2 ਲੱਖ 2019 ਦੀ ਸੈਂਸਸ 2,71,407
ਲੋਕ ਉੱਥੇ ਵਸਦੇ ਨੇ ਔਰ ਇਸ ਸਾਰੇ ਦੇ ਵਿੱਚ ਉਹਨਾਂ ਦਾ ਟੋਟਲ ਏਰੀਆ ਜਿਹੜਾ ਹੈ 18,576 ਕਿਲੋਮੀਟਰ ਹੈ ਟੋਟਲ ਔਰ ਉਹਦੇ ਚੋਂ ਵੀ ਜਿਹੜੀ ਹੈ ਲੈਂਡ 18,275 ਹੈ ਔਰ ਜਿਹੜਾ 1.6 ਕਿਲੋਮੀਟਰ ਜਿਹੜਾ ਹੈ ਉਹ ਪਾਣੀ ਦਾ ਹੈ ਔਰ ਇਹ ਫਰਾਂਸ ਦੀ ਆਕੂਪੇਸ਼ਨ 'ਚ ਹੈ ਪਿਛਲੀ ਸਦੀ ਤੋਂ। ਲੇਕਿਨ ਇਹਨਾਂ ਦੇ ਨਾਲ ਉਹਨਾਂ ਨੇ ਇੱਕ ਡੀਲ ਬਣਾਈ ਕੁਝ ਦਹਾਕੇ ਪਹਿਲਾਂ ਕਿ ਜੀ ਅਸੀਂ ਇੰਨੇ ਤੱਕ ਤੁਸੀਂ, ਕਿਉਂਕਿ ਉਹਨਾਂ ਨੇ ਰਿਬੈਲੀਅਨ ਕੀਤਾ, ਰਿਵੋਲਟ ਹੋਇਆ ਜਦੋਂ ਤੱਕ 20th ਸੈਂਚੁਰੀ ਤੱਕ ਪਹੁੰਚਦੇ ਆ ਔਰ ਇਹਨਾਂ ਨੇ ਕਿਹਾ ਜੀ ਠੀਕ ਹੈ ਅਸੀਂ ਤੁਹਾਨੂੰ ਚੋਇਸਿਸ ਦਿਆਂਗੇ 3 ਅੱਡ-ਅੱਡ ਟਾਈਮਾਂ ਦੇ ਉੱਤੇ ਅਸੀਂ ਰੈਫਰੈਂਡਮ ਕਰਵਾ ਲੈਂਦੇ, ਇਹ ਤੁਹਾਡਾ ਫੈਸਲਾ ਹੈ, ਤੁਸੀਂ ਨਾਲ ਰਹਿਣਾ ਚਾਹੁੰਦੇ ਹੋ ਕਿ ਸਾਡੇ ਤੋਂ ਅੱਡ ਹੋਣਾ ਚਾਹੁੰਦੇ ਹੋ। ਸੋ ਪਹਿਲਾ ਰੈਫਰੈਂਡਮ ਉਹਨਾਂ ਨੇ ਕੁਝ ਸਾਲ ਪਹਿਲਾਂ ਕਰਵਾਇਆ, ਉਹਦੇ 'ਚ ਵੀ ਛੋਟੀ ਜਿਹੀ ਮੈਜੋਰਿਟੀ ਦੇ ਨਾਲ ਇਹ ਫੈਸਲਾ ਹੋਇਆ ਵੀ ਨਹੀਂ ਅਸੀਂ ਫਰਾਂਸ ਦੇ ਨਾਲ ਰਹਿਣਾ। ਹੁਣ ਇੱਕ ਰੈਫਰੈਂਡਮ ਜਿਹੜਾ 2 ਦਿਨ ਪਹਿਲਾਂ ਹੋਇਆ ਉਹਦੇ 'ਚ 53.26% ਲੋਕਾਂ ਨੇ ਜਿਨ੍ਹਾਂ ਨੇ ਕਾਸਟ ਕੀਤੀਆਂ ਵੋਟ, ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਫਰਾਂਸ ਦੇ ਨਾਲ ਰਹਿਣਾ ਚਾਹੁੰਦੇ ਹਾਂ। ਸੋ ਜ਼ਾਹਰ ਹੈ 47% ਦੇ ਕਰੀਬ ਨੇ ਕਿਹਾ ਅਸੀਂ ਅੱਡ ਹੋਣਾ ਚਾਹੁੰਦੇ ਹਾਂ। ਪਰ ਇਹਦੇ ਨਾਲ ਵੀ ਗੱਲ ਮੁੱਕੀ ਨਹੀਂ ਹੈ। ਇੱਕ ਹੋਰ ਰੈਫਰੈਂਡਮ ਜਿਹੜਾ ਉਹਨਾਂ ਨੂੰ 3rd ਰੈਫਰੈਂਡਮ ਟੂ ਟੇਕ ਪਲੇਸ, ਉਹ ਜਿਹੜਾ ਜੇ ਉਹਦੇ 'ਚ ਫੈਸਲਾ ਹੁੰਦਾ ਉਹ ਆਉਣ ਵਾਲੇ ਸਾਲਾਂ 'ਚ ਕਰਵਾਉਣਗੇ ਕਿ ਵੀ ਉਹ ਅੱਡ ਹੋਣਾ। ਸੋ ਉਹਦੀ ਮੇਨ ਇਹ ਖਬਰ ਹੀ ਇਹ ਹੈ ਕਿ ਭਾਈ ਦਾ ਸਾਊਥ ਪੈਸੀਫਿਕ ਆਰਚਪੈਲੀਗੋ ਆਫ ਨਿਊ Caledonia voted against independence from France on Sunday for the second time in as many years, a provisional final count showed. कि कुछ साल बाद होया, एक पहला होके हटिया सी। A surprise yes vote would have deprived Paris of a foothold in a region where China is expanding its influence and dented the pride of a colonial power whose reach once spanned large parts of Africa, Southeast Asia and Caribbean and the Pacific। कि भावें थोड़ी ਥਾਂ ਹੈ ਪਰ ਜੇ ਲੋਕ ਯਸ ਕਹਿੰਦੇ ਤੇ ਚੀਨ ਨੂੰ ਐਕਸਪੈਂਡ ਕਰਨ ਦਾ ਮੌਕਾ ਮਿਲਣਾ ਸੀ ਔਰ ਫਰਾਂਸ ਦੇ ਲਈ ਇਹ ਉਹਨਾਂ ਦੀ ਪ੍ਰੈਸਟੀਜ ਹਰਟ ਹੋਣੀ ਸੀ। ਔਰ ਇਸ ਦੇ ਉੱਤੇ ਪ੍ਰੈਜ਼ੀਡੈਂਟ ਐਮੈਨੂਅਲ ਮੈਕਰਨ ਜਿਹੜੇ ਫਰਾਂਸ ਦੇ ਨੇ ਉਹਨਾਂ ਨੇ ਤਸੱਲੀ ਦਾ ਇਜ਼ਹਾਰ ਕੀਤਾ ਔਰ ਉਹਨਾਂ ਨੇ ਕਿਹਾ ਵੋਟਰਸ ਹੈਵ ਹੈਡ देयर ਸੇ, ਕਿ ਉਹਨਾਂ ਨੇ ਵੋਟਰਾਂ ਨੇ ਫੈਸਲਾ ਕੀਤਾ। ਦੇ ਕਨਫਰਮਡ देयर ਵਿਸ਼ ਟੂ ਕੀਪ ਨਿਊ ਕੈਲੇਡੋਨੀਆ ਏ ਪਾਰਟ ਆਫ ਫਰਾਂਸ, ਉਹਨਾਂ ਨੇ ਫਰਾਂਸ ਦਾ ਹਿੱਸਾ ਰਹਿਣ ਦਾ ਫੈਸਲਾ ਕੀਤਾ। ਐਜ਼ ਹੈਡ ਆਫ ਸਟੇਟ I salute this show of confidence in Republic with a profound feeling of gratitude, Mr. Macron said in a televised statement। ਉਹਨਾਂ ਨੇ ਕਿਹਾ ਜੀ ਮੈਂ ਫਰਾਂਸ ਦੇ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਮੈਂ ਸ਼ੁਕਰਾਨਾ ਕਰਦਾ ਕਿ ਭਾਈ ਇਹ ਛੋਟੇ ਜਿਹੇ ਲੋਕਾਂ ਨੇ 3 ਲੱਖ ਨੇ ਇਹਨਾਂ ਨੇ ਫੈਸਲਾ ਕੀਤਾ ਵੀ ਫਰਾਂਸ ਦੇ ਨਾਲ ਰਹਿਣਾ ਔਰ ਇਹ 1853 ਤੋਂ ਫਰਾਂਸ ਦੀ ਕਾਲੋਨੀ ਹੈ। 1853 ਚ ਫਰਾਂਸ ਨੇ ਇਹਨੂੰ ਆਕੂਪਾਈ ਕੀਤਾ ਔਰ ਇੱਥੇ ਜਿਹੜੇ ਰਹਿਣ ਵਾਲੇ ਇੰਡੀਜਨਸ ਲੋਕ ਨੇ, ਜਿਹੜੇ ਮੂਲ ਨਿਵਾਸੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਨਕਸ ਨੇ, ਔਰ ਬਾਅਦ ਦੇ ਵਿੱਚ ਜਿਹੜੇ ਕਲੋਨੀਅਲ ਗਏ ਉਹਨਾਂ ਦੇ ਨਾਲ ਇੰਟਰ ਮੈਰਿਜਸ, ਵਿਚਾਰੇ ਟਰਾਈਬਲ ਕਿਸਮ ਦੇ ਲੋਕ, ਜਿਵੇਂ ਟਰਾਈਬਲ ਲਾਈਫ ਹੁੰਦੀ ਹੈ ਔਰ ਉਹ ਹੁਣ ਉੱਥੇ ਥੋੜੀ ਬਹੁਤ ਮਿਕਸ ਰੇਸ ਵੀ ਹੈ। ਔਰ ਇਹ ਜਿਹੜਾ ਐਤਵਾਰ ਰੈਫਰੈਂਡਮ ਹੋਇਆ ਇਹ 3 ਜਿਹੜੇ ਉਹਨਾਂ ਨੇ ਪਰਮਿਟ ਕੀਤੇ। 1998 ਦੇ ਵਿੱਚ ਇੱਕ ਅਕੋਰਡ ਹੁੰਦਾ ਨੋਮੀਆ ਅਕੋਰਡ, ਉਹਦੇ 'ਚ ਇਹ ਸੀ ਕਿ 3 ਵਾਰ ਲੋਕਾਂ ਨੂੰ ਪੁੱਛਿਆ ਜਾਏਗਾ, ਕਿਉਂਕਿ ਇੱਕ ਵਾਰ 'ਚ ਹੁੰਦਾ ਵੀ ਰਿਗ ਕਰ ਲਿਆ ਜਾਂ ਕੋਈ ਜਜ਼ਬਾਤੀ ਤੁਸੀਂ ਕਰਤਾ ਹੈ। ਲੇਕਿਨ ਹੁਣ ਤੁਸੀਂ ਦੇਖੋ ਇਹ ਹੈ ਸਿਵਲਾਈਜ਼ ਸੋਸਾਇਟੀ। ਹੁਣ ਇਹ 3 ਲੱਖ ਲੋਕ ਜਿਹੜੇ ਵਿਚਾਰੇ ਅੱਧ ਨੰਗੇ ਅੱਧ ਭੁੱਖੇ, ਔਰ ਉਹਨਾਂ ਦੇ ਕੋਲ ਬੜੀ ਰਿਚ ਮਿਨਰਲ ਹੈ ਜਿਹੜਾ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਉਹਨਾਂ ਦੇ ਕੋਲ ਹੈ ਉਹਨਾਂ ਦਾ। ਔਰ ਉਹਨਾਂ ਇਹਦੇ ਬਾਵਜੂਦ ਫਰਾਂਸ ਉੱਤੇ ਸਬਸਿਡੀ ਵੀ ਦਿੰਦਾ। ਲੇਕਿਨ ਉਹਨਾਂ ਦੀ ਕੀ ਜੁਰਤ ਔਰ ਕੀ ਹਿੰਮਤ ਸੀ ਜੇ ਫਰਾਂਸ ਕਹਿੰਦਾ ਕਿ ਨਹੀਂ ਅਸੀਂ ਤੁਹਾਨੂੰ ਨਹੀਂ ਜਾਣ ਦਿੰਦੇ। ਔਰ ਉਹਨਾਂ ਨੇ ਇਹ ਐਗਰੀਮੈਂਟ ਕੀਤਾ ਉਹਨਾਂ ਦੇ ਨਾਲ ਕਿ ਭਾਈ 3 ਵਾਰੀ ਤੁਸੀਂ ਕਰਵਾ ਰਹੇ। ਦੂਸਰਾ ਰੈਫਰੈਂਡਮ ਸੀ ਔਰ ਇਹ ਜਿਹੜਾ ਨਿਊ ਕੈਲੇਡੋਨੀਆ ਕੋਈ ਫਰਾਂਸ ਦੇ ਨਾਲ ਨਹੀਂ ਲੱਗਦਾ, ਇਹ 1200 ਕਿਲੋਮੀਟਰ ਈਸਟ ਆਫ ਆਸਟ੍ਰੇਲੀਆ ਤੇ 20,000 ਕਿਲੋਮੀਟਰ ਪੈਰਿਸ ਤੋਂ ਦੂਰ ਹੈ। 20,000 ਕਿਲੋਮੀਟਰ, ਯਾਨੀ ਉਹਨਾਂ ਦਾ ਕੋਈ ਜਿਹੜਾ ਇਸ ਵੇਲੇ ਨਹੀਂ ਸੀ ਕਿ ਵੀ ਉਹ ਫਰਾਂਸ ਦੇ ਨਾਲ ਲੜ ਸਕਦੇ। ਲੇਕਿਨ ਇਹ ਸਿਵਲਾਈਜ਼ ਸੋਸਾਇਟੀ ਹੈ ਜਿਹਦੇ ਥੱਲੇ ਉਹਨਾਂ ਨੇ ਕਿਹਾ ਵੀ ਠੀਕ ਹੈ ਤੁਸੀਂ ਜੋ ਫੈਸਲਾ ਕਰਦੇ ਹੋ ਸਾਨੂੰ ਕਬੂਲ ਹੈ। ਫॉर ए 3rd referendum to take place, a 3rd of the local assembly in New Caledonia must vote in favor of 1। ਕਿ ਵੀ ਜੇ ਹੁਣ ਜੇ ਤੀਸਰਾ ਰੈਫਰੈਂਡਮ ਤਾਂ ਹੀ ਹੋਏਗਾ
ਜਿਹੜੀ ਉਹਨਾਂ ਨੇ ਉੱਥੇ ਬਣਾਈ ਹੋਈ ਹੈ ਅਸੈਂਬਲੀ ਲੈਜਿਸਲੇਚਰ, ਉਹਦੇ 1/3 ਮੈਂਬਰ ਜਿਹੜੇ ਨੇ ਉਹ ਇਸ ਦੇ ਹੱਕ ਦੇ ਵਿੱਚ ਫੈਸਲਾ ਦੇਣ। ਸੋ ਮੈਂ ਤਾਂ ਇਸ ਨੂੰ ਇਸ ਦੇ ਤੌਰ ਤੇ ਹੀ ਦੇਖਦਾ ਕਿ ਜੇ ਇਸ ਨਿਊ ਕੈਲੇਡੋਨੀਆ ਦੇ ਵਿੱਚ ਫਰਾਂਸ 3 ਵਾਰ ਰੈਫਰੈਂਡਮ ਕਰਵਾ ਸਕਦਾ ਹੈ, ਇਹ ਦੂਸਰਾ ਹੋਇਆ ਇਸ ਪੈਂਡੇਮਿਕ ਦੇ ਚੱਲਦੇ ਆ, ਤੇ ਜੰਮੂ ਕਸ਼ਮੀਰ ਦੇ ਵਿੱਚ ਕਿਉਂ ਨਹੀਂ ਰੈਫਰੈਂਡਮ ਹੋ ਸਕਦਾ ਕਿ ਲੋਕ ਫੈਸਲਾ ਕਰਨ ਉਹਨਾਂ ਨੇ ਕੀ ਕਰਨਾ ਹੈ? ਅੱਛਾ, ਪੰਜਾਬ ਦੇ ਵਿੱਚ ਕਿਉਂ ਨਹੀਂ ਰੈਫਰੈਂਡਮ ਹੋ ਸਕਦਾ? ਬਿਲਕੁਲ। ਨਾਗਾਲੈਂਡ ਦੇ ਵਿੱਚ ਕਿਉਂ ਨਹੀਂ ਹੋ ਸਕਦਾ? ਡੈਮੋਕ੍ਰੇਸੀਜ਼ ਦਾ ਇਹੀ ਹੈ ਨਾ, ਜੇ ਫਰਾਂਸ ਇੱਕ ਡੈਮੋਕ੍ਰੇਸੀ ਹੈ ਤੇ ਯੂਐਨ ਚਾਰਟਰ ਨੂੰ ਮੰਨਦੇ ਨੇ, ਜਿਹਨੂੰ ਇੰਡੀਆ ਨੇ ਵੀ ਸਾਈਨ ਕੀਤਾ ਹੋਇਆ ਹੈ, ਤੇ ਉਹਦੇ ਚ ਰੈਫਰੈਂਡਮ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਬੇਸਿਕ ਰਾਈਟ ਹੈ। ਪਰ ਇਹ ਜਮਹੂਰੀਅਤ ਨਹੀਂ ਹੈ, ਇਹ ਇੱਕ ਨਾਜ਼ੀ ਕ੍ਰੇਸੀ ਹੈ, ਇਹ ਬ੍ਰਾਹਮਣ ਕਾਸਟੋਕ੍ਰੇਸੀ ਹੈ, ਔਰ ਸਭ ਤੋਂ ਵੱਡੀ ਹੈ ਇੱਕ ਠੱਗੋਕ੍ਰੇਸੀ ਹੈ, ਜਿਨ੍ਹਾਂ ਨੇ ਅਕਲੀਅਤਾਂ ਨੂੰ, ਆਮ ਲੋਕਾਂ ਦੇ ਹੱਕਾਂ ਨੂੰ, ਅੱਜ ਜੋ ਉੱਥੇ ਫਰੀडम ਆਫ ਐਕਸਪ੍ਰੈਸ਼ਨ ਦਾ ਹਾਲ ਕੀਤਾ ਹੈ, ਜਿਵੇਂ ਸੁਪਰੀਮ ਕੋਰਟ ਇੱਕ ਰਬੜ ਸਟੈਂਪ ਬਣਿਆ ਹੋਇਆ ਹੈ ਨਾਜ਼ੀ ਮੋਦੀ ਦੇ ਹੱਥਾਂ ਦੇ ਵਿੱਚ, ਇਹ ਹਰ ਰੋਜ਼ ਦੀ ਕਹਾਣੀ ਹੈ। ਪਰ ਮੈਂ ਸਮਝਦਾ ਵੀ ਇਹਦੇ ਬਾਵਜੂਦ ਕਿ ਯੂਰਪ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕੀ ਮਾਹੌਲ ਹੈ, ਕਿਸ ਕਿਸਮ ਦੀਆਂ ਨਫ਼ਰਤਾਂ ਉਧਰ ਵੀ ਪਸਰ ਰਹੀਆਂ ਨੇ, ਪਰ ਸੈਲੂਟ ਫਰਾਂਸ ਨੂੰ ਹੈ ਕਿ ਉਹਨਾਂ ਨੇ ਜੋ ਐਗਰੀ ਕੀਤਾ ਸੀ ਐਗਰੀਮੈਂਟ ਦੇ ਥੱਲੇ, ਲੋਕਾਂ ਨੂੰ ਦੂਸਰੇ ਰੈਫਰੈਂਡਮ ਦਾ ਹੱਕ ਦਿੱਤਾ ਹੈ। ਬੇਸ਼ੱਕ ਉਹਨਾਂ ਨੇ ਫਰਾਂਸ ਦੇ ਨਾਲ ਰਹਿਣ ਦਾ ਹੀ ਫੈਸਲਾ ਕੀਤਾ, ਜਿੱਥੇ ਜਸਟ ਸੁਸਾਇਟੀ ਹੋਏ, ਜਿੱਥੇ ਕਿ ਇਨਸਾਫ ਔਰ ਅਦਲ ਦੀ ਗੱਲ ਹੋਏ, ਤੇ ਜ਼ਾਹਿਰ ਹੈ ਕਿ ਇਹ ਲੋਕਾਂ ਨੂੰ ਵੀ ਇਹਦੇ ਬਾਵਜੂਦ ਕਿ ਉਹਨਾਂ ਦੇ ਕੋਲ ਰਾਈਟ ਹੈ ਕਿ ਵੀ ਉਹ ਅੱਡ ਹੋ ਸਕਣ, ਲੇਕਿਨ ਉਹਨਾਂ ਨੇ ਕਿਹਾ ਵੀ ਨਹੀਂ, ਸਾਨੂੰ ਠੀਕ ਹੈ। 53% ਲੋਕਾਂ ਨੇ ਕਿਹਾ। ਸੋ ਅਸੀਂ ਇਹੀ ਮੰਗਦੇ ਹਾਂ ਕਿ ਭਾਈ ਲੋਕਾਂ ਨੂੰ ਉਹਨਾਂ ਦੀ ਮਰਜ਼ੀ ਮੁਤਾਬਕ ਜਿਸ ਵੀ ਸੈਟਅਪ ਚੋਂ ਜਾਣਾ ਚਾਹੁੰਦੇ ਨੇ, ਜਿਉਣਾ ਚਾਹੁੰਦੇ ਨੇ, ਉਹ ਜਿਉਣ ਦਾ ਹੱਕ ਮਿਲਣਾ ਚਾਹੀਦਾ ਹੈ, ਜਿਹੜਾ ਯੂਐਨ ਦੇ ਚਾਰਟਰ ਨੇ ਮੰਨਿਆ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਲੈਣੇ। ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।